मुझे हार होए। ਪਹਿਲਾਂ ਆਪ ਹੀ ਰੱਬ ਨੇ ਇਸ਼ਕ ਕੀਤਾ, ਮਾਸ਼ੂਕ ਹੈ ਨਬੀ ਰਸੂਲ ਮੀਆਂ। ਵਾਰਿਸ ਸ਼ਾਹ ਜਦੋਂ ਨਾਮ ਆਉਂਦਾ ਹੈ ਵਾਰਿਸ ਸ਼ਾਹ ਦਾ, ਉੱਥੇ ਸਾਨੂੰ ਇਸ਼ਕ ਦੀ ਉਹ ਦਾਸਤਾਨ ਸੁਣਨ ਨੂੰ ਮਿਲਦੀ ਹੈ ਜਿਹੜੇ ਹੀਰ ਰਾਂਝਾ ਦੇ ਕਿਰਦਾਰ ਦੇ ਵਿੱਚ ਆਪ ਨੇ ਢਾਲ ਕੇ ਸੁਣਾਈ ਹੈ। ਦੁਨੀਆ ਦੀਆਂ ਕਈ ਜ਼ਬਾਨਾਂ ਦੇ ਵਿੱਚ ਉੱਥੋਂ ਦਾ ਅਦਬ, ਉੱਥੋਂ ਦਾ ਫੋਕ, ਉੱਥੋਂ ਦੀਆਂ ਫੋਕ ਕਹਾਣੀਆਂ ਤਖਲੀਕ ਹੁੰਦੀਆਂ ਹਨ, ਲੇਕਿਨ ਸ਼ਾਇਦ ਹੀ ਕਿਸੇ ਸ਼ਾਇਰ ਨੂੰ ਇਹ ਮਾਨਤਾ ਮਿਲੀ ਹੋਵੇ ਜੋ ਸਰਕਾਰ ਵਾਰਿਸ ਸ਼ਾਹ ਸਾਹਿਬ ਨੂੰ ਹੀਰ ਲਿਖ ਕੇ ਮਿਲੀ ਹੈ। ਔਰ ਇਹ ਮਾਨਤਾ ਮਿਲਦੀ ਵੀ ਕਿਉਂ ਨਾ, ਕਿਉਂਕਿ ਉਹਦੇ ਵਿੱਚ ਪੂਰਾ ਪੰਜਾਬ ਨਜ਼ਰ ਆਉਂਦਾ ਹੈ। ਉਸ ਵੇਲੇ ਦੀ ਪੰਜਾਬ ਦੀ ਪੂਰੀ ਰਹਿਤਲ ਉਹ ਸਾਨੂੰ ਨਜ਼ਰ ਆਉਂਦੀ ਹੈ। ਵਾਰਿਸ ਸ਼ਾਹ ਇੱਕ ਦਹਾਈ ਦਾ ਸ਼ਾਇਰ ਨਹੀਂ, ਇੱਕ ਸਦੀ ਦਾ ਸ਼ਾਇਰ ਨਹੀਂ, ਵਾਰਿਸ ਸ਼ਾਹ ਸਦੀਆਂ ਦਾ ਸ਼ਾਇਰ ਹੈ। ਜਦੋਂ ਤੱਕ ਪੰਜਾਬੀ ਜ਼ਬਾਨ ਨੂੰ ਬੋਲਣ ਵਾਲੇ, ਸੁਣਨ ਵਾਲੇ, ਸਮਝਣ ਵਾਲੇ ਜ਼ਿੰਦਾ ਰਹਿਣਗੇ, ਵਾਰਿਸ ਸ਼ਾਹ ਸਾਹਿਬ ਦਾ ਨਾਮ ਉਦੋਂ ਤੱਕ ਜ਼ਿੰਦਾ ਰਹੇਗਾ। ਜ਼ਬਾਨ ਦੀ ਫਿਕਰ ਜੋ ਆਪ ਨੇ ਅਪਣਾਈ ਔਰ ਮੁਆਸ਼ਰਤ ਰਾਹੀਂ ਜੋ ਪੰਜਾਬ ਦਾ ਇੱਕ ਸੋਹਣਾ ਮੁਖੜਾ ਸਾਹਮਣੇ ਲੈ ਕੇ ਆਏ, ਜਦੋਂ ਵੀ ਅਸੀਂ ਵਾਰਿਸ ਸ਼ਾਹ ਦੇ ਸ਼ਾਇਰੀ ਪੜ੍ਹਾਂਗੇ ਉਸ ਵੇਲੇ ਦਾ ਪੰਜਾਬ ਸਾਡੀਆਂ ਅੱਖਾਂ ਦੇ ਸਾਹਮਣੇ ਖਿੜਿਆ ਹੋਇਆ ਨਜ਼ਰ ਆਏਗਾ। ਅੱਜ ਵਾਰਿਸ ਸ਼ਾਹ ਸਾਹਿਬ ਦਾ 221ਵਾਂ ਮੇਲਾ ਉਹ ਲੱਗਿਆ ਹੋਇਆ ਹੈ। ਅੱਜ ਦੂਸਰਾ ਦਿਨ ਹੈ, ਤੁਸੀਂ ਲੋਕਾਂ ਨੂੰ ਵੇਖ ਰਹੇ ਹੋ। ਹਰ ਸਾਲ ਅਸੀਂ ਜਦੋਂ ਵੀ ਇੱਥੇ ਆਉਂਦੇ ਹਾਂ ਲੋਕਾਂ ਦੀ ਤਾਦਾਦ ਵੱਧਦੀ ਜਾਂਦੀ ਹੈ, ਔਰ ਇਹ ਤਾਦਾਦ ਸ਼ਾਇਦ ਇਸ ਤੋਂ ਕਿਤੇ ਹੋਰ ਵੱਧ ਜਾਂਦੀ ਅਗਰ ਵਾਰਿਸ ਸ਼ਾਹ ਸਾਹਿਬ ਦਾ ਕਲਾਮ ਸਾਡੇ ਨਿਸਾਬਾਂ ਦੇ ਵਿੱਚ ਸ਼ਾਮਿਲ ਹੁੰਦਾ। ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵਾਰਿਸ ਸ਼ਾਹ ਸਾਹਿਬ, ਬੁੱਲੇ ਸ਼ਾਹ ਸਰਕਾਰ, ਹਜ਼ਰਤ ਬਾਬਾ ਫਰੀਦ, ਹਜ਼ਰਤ ਸੁਲਤਾਨ ਬਾਹੂ, ਇਹਨਾਂ ਬਾਰੇ ਦੱਸਿਆ ਜਾਂਦਾ, ਇਹਨਾਂ ਦੀ ਫਿਕਰ ਨੂੰ ਪੜ੍ਹਾਇਆ ਜਾਂਦਾ। ਜੋ ਅੱਜ ਸਾਡੀ ਸੁਸਾਇਟੀ ਦੇ ਅੰਦਰ ਨਫਸਾ ਨਫਸੀ ਦਾ ਆਲਮ ਹੈ, ਜੋ ਇੱਥੇ ਅੱਤਗਰਦੀ ਹੈ, ਦਿਨ ਬ ਦਿਨ ਇੱਥੇ ਵੱਧਦੀ ਹੋਈ, ਇੱਕ ਦੂਸਰੇ ਨੂੰ ਮਾਰਾ ਮਾਰੀ ਹੈ, ਸ਼ਾਇਦ ਇਹ ਇੱਥੇ ਨਾ ਹੁੰਦੀ, ਇੱਥੇ ਇਨਸਾਨਾਂ ਦੀ ਕਦਰ ਹੁੰਦੀ, ਇੱਥੇ ਫਿਕਰ ਦੀ ਜਿਹੜੀ ਸ਼ਮਾ ਹੈ ਉਹ ਨਵੀਆਂ ਨਵੀਆਂ ਰੋਸ਼ਨ ਹੁੰਦੀਆਂ, ਇੱਥੇ ਕ੍ਰੀਏਟਿਵਿਟੀ ਵੱਧ ਜਾਂਦੀ, ਇੱਥੇ ਪੰਜਾਬੀ ਅਦਬ ਦੇ ਵਿੱਚ ਬਹੁਤ ਸੋਹਣਾ ਵਾਧਾ ਹੁੰਦਾ। ਲੇਕਿਨ ਸਾਡੀਆਂ ਹਕੂਮਤਾਂ ਇੱਕ ਹੀ ਗਲਤੀ ਕਰ ਰਹੀਆਂ ਕਿ ਪੰਜਾਬੀ ਜ਼ਬਾਨ ਨੂੰ ਪੜ੍ਹਾਇਆ ਨਹੀਂ ਜਾ ਰਿਹਾ। ਵਾਰਿਸ ਸ਼ਾਹ ਸਾਹਿਬ ਦੀ ਜ਼ਬਾਨ ਨੂੰ ਜਿਸ ਦਿਨ ਪੜ੍ਹਾਓਗੇ ਉਸ ਦਿਨ ਪੰਜਾਬ ਦਾ ਨਕਸ਼ਾ ਹੋਰ ਸੋਹਣਾ ਹੋ ਜਾਏਗਾ। ਇੱਥੇ ਆਏ ਸਾਡੇ ਨਾਲ ਪ੍ਰੋਫੈਸਰ ਤਾਰਿਕ ਜਟਾਲਾ ਸਾਹਿਬ ਹਨ, ਆਪ ਰਿਟਾਇਰਡ ਪ੍ਰਿੰਸੀਪਲ ਹਨ ਦਿਆਲ ਸਿੰਘ ਕਾਲਜ ਦੇ। ਅਸੀਂ ਇਹਨਾਂ ਤੋਂ ਪੁੱਛਦੇ ਹਾਂ, ਜਾਣਦੇ ਹਾਂ ਮੁਖਸਨ ਕਿ ਵਾਰਿਸ ਸ਼ਾਹ ਸਾਹਿਬ ਦੀ ਫਿਕਰ ਦੇ ਬਾਰੇ ਉਹ ਕੀ ਫਰਮਾਉਂਦੇ ਨੇ। ਜੀ ਸਰ, ਕੀ ਕਹਿੰਦੇ? ਤੁਸੀਂ ਬਹੁਤ ਸੋਹਣੇ ਤਰੀਕੇ ਦੇ ਨਾਲ ਵਾਰਿਸ ਸ਼ਾਹ ਦਾ ਤਾਰਫ ਕਰਾਇਆ, ਪੰਜਾਬ ਦੇ ਹਵਾਲੇ ਦੇ ਨਾਲ, ਪੰਜਾਬੀ ਜ਼ਬਾਨ ਦੇ ਹਵਾਲੇ ਦੇ ਨਾਲ, ਪੰਜਾਬ ਦੀ ਰਹਿਤਲ ਦੇ ਨਾਲ। ਵਾਰਿਸ ਸ਼ਾਹ ਨੇ ਜੋ ਕੁਝ ਲਿਖਿਆ ਉਹਨਾਂ ਪੰਜਾਬ ਦਾ ਸੱਚਾ ਨਕਸ਼ਾ ਜਿਹੜਾ ਨਾ ਪੇਸ਼ ਕੀਤਾ, ਔਰ ਇੱਥੋਂ ਦਾ ਮਾਹੌਲ, ਪੰਜਾਬ ਦਾ ਅਮਨ ਦਾ ਮਾਹੌਲ, ਪਿਆਰ ਦਾ ਮਾਹੌਲ ਉਹ ਪੇਸ਼ ਕੀਤਾ। ਲੇਕਿਨ ਅਫਸੋਸ ਦੀ ਗੱਲ ਜਿਹੜੀ ਸਾਹਮਣੇ ਦੱਸੀ ਹੈ ਕਿ ਚੂੰਕਿ ਸਾਡੀ ਨਵੀਂ ਪੀੜ੍ਹੀ ਨੂੰ ਪੰਜਾਬੀ ਜ਼ਬਾਨ ਨਾ ਪੜ੍ਹਾਈ ਜਾ ਰਹੀ ਹੈ ਔਰ ਨਾ ਪੰਜਾਬੀ ਅਦਬ ਪੜ੍ਹਾਇਆ ਜਾ ਰਿਹਾ, ਸੋ ਅਸੀਂ ਵਾਰਿਸ ਸ਼ਾਹ ਨੂੰ ਜਾਣਦੇ ਤੇ ਹੈ ਵਾਂ। ਸਾਡੇ ਬੱਚੇ ਵਾਰਿਸ ਸ਼ਾਹ ਦਾ ਨਾਂ ਸੁਣਦੇ ਨੇ, ਮਜ਼ਾਰ 'ਤੇ ਆਉਂਦੇ ਨੇ, ਰੌਣਕ ਮੇਲਾ ਵੇਖਦੇ ਨੇ, ਲੇਕਿਨ ਇਹ ਵਾਰਿਸ ਸ਼ਾਹ ਦੇ ਕਲਾਮ ਨੂੰ ਸਮਝ ਨਹੀਂ ਸਕਦੇ। ਔਰ ਜ਼ਰੂਰਤ ਇਹ ਹੈ ਕਿ ਪੰਜਾਬੀ ਜ਼ਬਾਨ ਨੂੰ ਅਸੀਂ, ਹਕੂਮਤ ਨੂੰ ਚਾਹੀਦਾ ਹੈ ਕਿ ਇਹਨੂੰ ਸਿਲੇਬਸ ਦਾ ਹਿੱਸਾ ਬਣਾਏ ਔਰ ਪੰਜਾਬੀ ਅਦਬ ਨੂੰ ਉਂਝ ਹੀ ਸ਼ਾਮਲ ਕਰੇ ਜਿਸ ਤਰ੍ਹਾਂ ਮੀਰ ਗਾਲਬ ਜਾਂ ਇਕਬਾਲ ਦਾ ਅਦਬ ਜਿਹੜਾ ਅਸੀਂ ਪੜ੍ਹਦੇ ਹਾਂ। ਸਾਡੇ ਬੱਚੇ ਉਰਦੂ ਤਾਂ ਪੜ੍ਹਦੇ ਨੇ, ਉਰਦੂ ਸ਼ਾਇਰਾਂ ਦਾ ਵੀ ਪਤਾ, ਲੇਕਿਨ ਅਫਸੋਸ ਹੈ ਕਿ ਇਹਨਾਂ ਨੂੰ ਪੰਜਾਬ ਦੇ ਸ਼ਾਇਰਾਂ ਦਾ ਨਹੀਂ ਪਤਾ। तो पंजाब का कलाम, वारिस शाह का कलाम, अरे नाल बुल्ले शाह का और मियाँ मोहम्मद बख्श का और जिन्हें भी मशहूर शायर ने, असी चाहते हैं कि हुकूमत निसाबां शामिल करे। पंजाबी ज़बान की तलीम और बहुत बहुत लाजमी है जे असी पंजाब में एक उच्चे थां दे और एक पढ़िया लिखा सूबा बनाना चाहते हैं, और ऐसा सूबा, ऐसा इलाका जिहदे च अमन होवे और अतगर्दी मतलब बिल्कुल ना होवे। तो मैं समझना वा कि रज़ा साहब का कहना बहुत बजाव है कि पंजाबी ज़बान नूं स्कूलों के विच नाफज किया जाए। बहुत शुक्रिया तारिक साहब। पंजाब उस वेले तक पंजाब बन ही नहीं सकता जदों तक जिहड़ी पंजाब दी रूह है सूफी शायरी उस नूं साडी सोसाइटी दे विच आम नहीं कर दिता जाता। अज असी अपने उन्हां सूफियां दी फिक्र नूं अपनाउण दी बजाय असी उन्हां नूं एक पीर बना के ते असी उत्ते सिर्फ दुआवां ते मंगियां, लेकिन जिहड़ी दिल दे अंदर एक सच्ची रोशनी सी, मन दे अंदर जिंदे नाल एक रोशनी होनी सी, चानण होना सी, ਉਹ ਉਹਨਾਂ ਦਾ ਕਲਾਮ ਸੀ ਜਿਹਦੇ ਰਾਹੀਂ ਅਸੀਂ ਇਹ ਸਾਰਾ ਵਾਅਦਾ ਕਰ ਸਕਦੇ ਸੀ। ਅਸੀਂ ਉਹ ਵਾਅਦਾ ਕਿਉਂ ਨਹੀਂ ਕੀਤਾ? ਸਾਡੇ ਨਾਲ ਇੱਕ ਹੋਰ ਦੋਸਤ ਹਨ ਇਸ ਟਾਈਮ, ਜ਼ਾਹਿਰ ਭੱਟੀ ਸਾਹਿਬ, ਮਸ਼ਹੂਰ ਦਾਨਿਸ਼ਵਰ ਹਨ ਔਰ ਪੰਜਾਬ ਨੈਸ਼ਨਲ ਪਾਰਟੀ ਪੰਜਾਬ ਦੇ ਪ੍ਰੈਜ਼ੀਡੈਂਟ ਹਨ।
ਅਸੀਂ ਇਹਨਾਂ ਤੋਂ ਚਾਹਾਂਗੇ ਕਿ ਥੋੜਾ ਜਿਹਾ ਸਾਨੂੰ ਇਹ ਦੱਸਣ ਕਿ ਇਸ ਚੀਜ਼ ਦਾ ਘਾਟਾ ਪੰਜਾਬ ਨੂੰ ਕੀ ਪਿਆ ਜਿਹੜਾ ਵਾਰਿਸ ਸ਼ਾਹ ਸਾਡੇ ਨਿਸਾਬਾਂ ਦੇ ਵਿੱਚ ਸ਼ਾਮਿਲ ਨਹੀਂ ਰਿਹਾ। ਅਸਲਾਮ ਵਾਲੇਕਮ। ਦੇਖੋ ਜੀ, ਵਾਰਿਸ ਸ਼ਾਹ ਪੰਜਾਬੀ ਦੇ ਸਭ ਤੋਂ ਵੱਡੇ ਮਹਾਨ ਸ਼ਾਇਰ ਮੰਨੇ ਗਏ ਨੇ। ਉਹਨਾਂ ਨੂੰ ਪੰਜਾਬੀ ਜ਼ੁਬਾਨ ਦਾ ਸ਼ੇਕਸਪੀਅਰ ਵੀ ਕਿਹਾ ਜਾਂਦਾ ਹੈ। ਬਦਕਿਸਮਤੀ ਨਾਲ ਸਾਡੇ 200 ਸਾਲ ਤੋਂ ਜਦੋਂ ਤੋਂ ਅੰਗਰੇਜ਼ ਆਇਆ ਪੰਜਾਬੀ ਨੂੰ ਇਗਨੋਰ ਕੀਤਾ ਗਿਆ। ਲੇਕਿਨ ਵਾਰਿਸ ਸ਼ਾਹ ਦਾ ਕਲਾਮ ਅਗਰ ਅਸੀਂ ਦੁਨੀਆ ਦੇ ਕਿਸੇ ਵੀ ਆਂਦਰ 'ਚ ਪੰਜਾਬੀ ਜਿਹੜੇ ਉਹਨਾਂ ਉਹ ਮੁਕਾਮ ਨਹੀਂ ਪੰਜਾਬੀ ਜ਼ੁਬਾਨ ਦਾ, ਲੇਕਿਨ ਵਾਰਿਸ ਸ਼ਾਹ ਨੂੰ ਪੜ੍ਹੀਏ ਤੇ ਦੁਨੀਆ ਦਾ ਇਹ ਪੰਜਾਬੀ ਅਦਬ ਜਿਹੜਾ ਉਹਦਾ ਕਿਸੇ ਵੀ ਦੁਨੀਆ ਦੀ ਅਦਬੀ ਤਖਲੀਕ ਨਾਲ ਮੁਕਾਬਲਾ ਕੀਤਾ। ਵਾਰਿਸ ਸ਼ਾਹ ਨੇ ਆਪਣੇ ਦੌਰ ਦੀ ਰਹਿਤਲ ਵਹਿਤਲ ਤਾਰੀਖ ਫਲਸਫਾ ਮੰਤਕ ਔਰ ਇੱਥੋਂ ਦਾ ਰਹਿਣ ਸਹਿਣ ਹਰ ਚੀਜ਼ ਜਿਹੜੀ ਉਹਨਾਂ ਦੇ ਸ਼ਾਇਰੀ 'ਚ ਮਿਲਦੀ ਹੈ। ਵਾਰਿਸ ਸ਼ਾਹ ਨੇ ਹੀਰ ਦਾ ਕਿੱਸਾ ਅਮਰ ਕੀਤਾ। ਹੀਰ ਤੇ ਬੜੇ ਲੋਕਾਂ ਨੇ ਲਿਖੀ, ਲੇਕਿਨ ਜਿਹੜਾ ਵਾਰਿਸ ਸ਼ਾਹ ਨੇ ਹੀਰ ਨੂੰ ਅਮਰ ਕੀਤਾ ਉਹ ਆਪਣੇ ਜੋ ਲਿਖੀ ਉਹਨਾਂ ਮੁਕੰਮਲ ਕੀਤੀ। ਆਪਣੇ ਉਸਤਾਦ ਕੋਲ ਗਏ, ਉਹਨਾਂ ਦਿਖਾਈ, ਉਹਨਾਂ ਪੜ੍ਹੀ, ਉਹਨਾਂ ਕਿਹਾ ਵਾਹ ਵਾਰਿਸ ਤੂੰ ਇੱਕ ਮੁੰਜ ਦੇ ਵਾਣ ਤੇ ਮੋਤੀ ਪਰੋਏ ਨੇ। ਮਤਲਬ ਕਿ ਇਹ ਤਾਂ ਇੱਕ ਕਿੱਸਾ ਸੀ, ਕਿਸੇ ਨੂੰ ਤੂੰ ਮਤਲਬ ਕਿ ਅਮਰ ਕਰਤਾ ਹੈ। ਤੋ ਜਦ ਤੱਕ ਵੇਖੋ ਜੀ ਪੰਜਾਬ ਪੰਜਾਬੀ ਹੈ, ਵਾਰਿਸ ਸ਼ਾਹ ਦਾ ਨਾਂ ਜ਼ਿੰਦਾ ਰਹੇਗਾ। ਔਰ ਅਸੀਂ ਅੱਜ ਵਕਤ ਇਹ ਜ਼ਰੂਰਤ ਹੈ ਅਹਮ ਕਿ ਅਸੀਂ ਵਾਰਿਸ ਸ਼ਾਹ ਨੂੰ ਫਾਲੋ ਕਰੀਏ। ਨਵੀਂ ਜਨਰੇਸ਼ਨ ਨੂੰ ਨਹੀਂ ਪਤਾ, ਲੇਕਿਨ ਵਾਰਿਸ ਸ਼ਾਹ ਇੱਕ ਖਜ਼ਾਨਾ ਹੈ। ਵਾਰਿਸ ਪੰਜਾਬੀ ਦਾ ਵਾਰਿਸ ਹੈ, ਪੰਜਾਬ ਦਾ ਵਾਰਿਸ ਹੈ। ਅਸੀਂ ਜਿੰਨੀ ਦੇਰ ਤੱਕ ਉਹਨਾਂ ਦੇ ਕਲਾਮ ਨੂੰ ਆਮ ਨਹੀਂ ਕਰਾਂਗੇ, ਸਕੂਲਾਂ 'ਚ ਨਹੀਂ ਪੜ੍ਹਾਇਆ ਜਾਏਗਾ, ਆਮ ਅਸੀਂ ਫੈਜ਼ ਨਹੀਂ ਹਾਸਲ ਕਰ ਸਕਦੇ। ਜ਼ਰੂਰਤ ਇਸ ਗੱਲ ਦੀ ਹੈ ਕਿ ਕੋਰਟ ਦੀ ਲੈਂਗੁਏਜ ਹੋਏ, ਦਰਬਾਰ ਦੀ ਲੈਂਗੁਏਜ ਪੰਜਾਬ ਦੇ ਹੱਦ ਤੱਕ ਇਹਨੂੰ ਨਾਫਜ਼ ਕੀਤਾ ਜਾਏ, ਤਾਂ ਕਿ ਅਸੀਂ ਆਪਣੇ ਬਜ਼ੁਰਗਾਂ ਤੋਂ ਵਾਰਿਸ ਸ਼ਾਹ, ਬਾਬਾ ਫਰੀਦ ਨੇ ਹੋਰ ਦੂਸਰੇ ਸ਼ਾਇਰ ਸੁਲਤਾਨ ਬਾਹੂ, ਖਾਜਾ ਗੁਲਾਮ ਫਰੀਦ, ਉਹਨਾਂ ਨੂੰ ਸਮਝਣ ਲਈ ਉਹਨਾਂ ਦਾ ਇੱਕ ਅਜ਼ੀਮ ਖਜ਼ਾਨਾ ਹੈ। ਉਹਨੂੰ ਅਗਲੀ ਨਸਲ ਤੱਕ ਪਹੁੰਚਾਉਣ ਲਈ ਪੰਜਾਬੀ ਨੂੰ ਅਸੀਂ ਪੜ੍ਹਾਈਏ ਔਰ ਇਨਸ਼ਾ ਤਾਲਾ ਵਕਤ ਆਏਗਾ ਕਿ ਹਰ ਬੰਦਾ ਇਸ ਅਸੀਂ ਮੁਸਤਫੀਦ ਹੋਵਾਂਗੇ। ਅੱਜ ਜਦੋਂ ਕਿ ਹਰ ਤਰਫ ਅਫਰਾ ਤਫਰੀ ਹੈ, ਹਰ ਤਰਫ ਬੇਰਾਰਵੀ ਹੈ, ਅਸੀਂ ਵਾਰਿਸ ਸ਼ਾਹ ਦਾ ਕਲਾਮ ਇਹਨੂੰ ਆਮ ਕਰਕੇ ਅਸੀਂ ਇਹ ਦਹਿਸ਼ਤਗਰਦੀ ਔਰ ਦੂਸਰੀ ਚੀਜ਼ਾਂ ਜਿਹੜੀਆਂ ਨੇ ਇਹ ਜਿਹੜੀ ਅਮਨ ਅਮਾਨ ਜਿਹੜਾ ਖਰਾਬ ਹੋ ਰਿਹਾ, ਜਿਹੜਾ ਇੱਕ ਦੂਜੇ ਦੀ, ਉਹ ਅਸੀਂ ਖਤਮ ਕਰ ਸਕਦੇ ਹਾਂ। ਅਮਨ ਦਾ ਪੈਗਾਮ ਹੈ, ਭਾਈਚਾਰਾ ਦਾ, ਇਨਸਾਨੀਅਤ ਦਾ ਪੈਗਾਮ ਹੈ। ਔਰ ਬਜ਼ੁਰਗਾਂ ਦਾ ਇਹੋ ਹੀ ਸਾਡਾ ਸਭ ਤੋਂ ਵੱਡਾ ਉਹਨਾਂ ਦਾ ਇਹ ਸੀ ਕਿ ਇਨਸਾਨੀਅਤ ਦਾ ਨਾ ਪੈਗਾਮ ਦਿੱਤਾ ਹੈ। ਔਰ ਅਸੀਂ ਦੁਨੀਆ ਨੂੰ ਪੁਰਸਕੂਨ ਬਣਾ ਸਕਦੇ ਹਾਂ ਵਾਰਿਸ ਸ਼ਾਹ ਦੇ ਇੱਕ ਨਾਮ ਦੇ ਜ਼ਰੀਏ। ਵਾਰਿਸ ਸ਼ਾਹ ਸਾਡਾ ਮਾਣ ਹੈ, ਮਾਣ ਰਹੇਗਾ ਹਮੇਸ਼ਾ। ਬਹੁਤ ਸ਼ੁਕਰੀਆ ਜ਼ਾਹਿਰ ਭੱਟੀ ਸਾਹਿਬ। ਵਾਰਿਸ ਸ਼ਾਹ ਸਾਹਿਬ ਦੇ ਬਾਰੇ ਮੀਆਂ ਮੁਹੰਮਦ ਬਖਸ਼ ਸਾਹਿਬ ਨੇ ਫਰਮਾਇਆ ਸੀ ਕਿ ਵਾਰਿਸ ਸ਼ਾਹ ਸੁਖਨ ਦਾ ਵਾਰਿਸ, ਨਿੰਦੇ ਕੌਣ ਇਹਨਾਂ ਨੂੰ। ਲੇਕਿਨ ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਉਹਨਾਂ ਨੂੰ ਨਾ ਪੜ੍ਹਾ ਕੇ ਨਿੰਦਿਆ ਜਾ ਰਹੀ ਹੈ, ਲੇਕਿਨ ਸਾਡੀਆਂ ਹਕੂਮਤਾਂ ਕੋਈ ਬਹੁਤ ਬਿਹਤਰ ਕੰਮ ਵੀ ਨਹੀਂ ਕਰ ਰਹੀਆਂ। ਅੱਛੀਆਂ ਹਕੂਮਤਾਂ ਆਪਣੀਆਂ ਕੌਮਾਂ ਨੂੰ, ਆਪਣੇ ਮੁਲਕਾਂ ਨੂੰ ਇਹ ਵੇਖਦੀਆਂ ਕਿ ਕਿਹੜੀਆਂ ਮਰਜ਼ਾਂ ਲੱਗੀਆਂ ਔਰ ਉਹਨਾਂ ਦੇ ਵਿੱਚ ਜਿਹੜੇ ਮਰਜ਼ ਲੱਗੇ ਹੋਏ ਹਨ ਉਸ ਦਾ ਸਭ ਤੋਂ ਵੱਡਾ ਇਲਾਜ ਇਹ ਸੂਫੀ ਸ਼ਾਇਰ ਹਨ, ਇਹ ਵਾਰਿਸ ਸ਼ਾਹ ਹੋਰੀ ਹਨ। ਜਿਸ ਦਿਨ ਅਸੀਂ ਇਹ ਤਸ਼ਖੀਸ ਕਰ ਲਵਾਂਗੇ ਪੰਜਾਬ ਦੇ ਮਸਲੇ ਹੱਲ ਹੋ ਜਾਣਗੇ। ਬਹੁਤ ਸ਼ੁਕਰੀਆ ਤੁਹਾਡੇ ਸਾਰੇ ਦਾ। ਵਾਹ ਵੇ ਰਾਂਝਿਆ ਵਸ ਬੈਠੋ, ਵਸ ਦੀ ਖੇਡ ਚਾਹ ਯਾੜੀ ਹੋਈ, ਕਰੇ ਫਕਰ ਤੇ ਦੌਲਤ ਦਾ ਮਾਣ ਇੱਥੇ, ਜਾਂਦੀ ਵਾਰ ਕੇ ਪਛੋ ਤਾਲੇ ਹੋਈ, ਚੁੱਕਣ ਮੰਜੀ ਤੇ ਲੈ ਜਾਣਾ ਬਾਹਰ ਤੈਨੂੰ, ਜਾ ਬੰਦ ਕੋਠੀ ਤਾੜੀ ਹੋਈ, ਨਾ ਉਹਨੂੰ ਕੋਈ ਬੂਹੇ ਨਾ ਕੋਈ ਬਾਰੀਆਂ ਨਹੀਂ, ਵਾਰਸਾ ਰੱਬ ਬੇਵਾਰਸ ਕਰਕੇ ਮਾਰਦਾ। ਵਾਹ ਵਾਹ, ਬਹੁਤ ਖੂਬ ਬਾਬਾ ਜੀ, ਬਹੁਤ ਖੂਬ।